ਸਿਆਟਲ ਦੇ ਖਾਲਸਾ ਗੁਰਮਤਿ ਸੈਂਟਰ ਦੇ ਪ੍ਰਬੰਧਕਾਂ ਦਾ ਵਿਸ਼ੇਸ਼ ਉਪਰਾਲਾ। ਕੌਮੀ ਇਨਸਾਫ ਮੋਰਚੇ ਵੱਲੋਂ ਸਿੱਖ ਸੰਗਤਾਂ ਨੂੰ ਕਾਫਲਿਆਂ ਸਮੇਤ 8 ਅਪ੍ਰੈਲ ਨੂੰ ਮੋਰਚੇ ਵਿੱਚ ਸ਼ਾਮਿਲ ਹੋਣ ਦੀ ਅਪੀਲ। ਬਹੁਜਨ ਦ੍ਰਵਿੜ ਪਾਰਟੀ ਨਾਲ ਜੁੜੇ ਇੱਕ ਸਿੱਖ ਆਜ਼ਾਦ ਉਮੀਦਵਾਰ ਤੇ ਧਾਰਮਿਕ ਪਹਿਚਾਣ ਕਾਰਨ ਹੋਇਆ ਹਮਲਾ। ਸੰਯੁਕਤ ਕਿਸਾਨ ਮੋਰਚੇ ਵੱਲੋਂ ਰੇਲ ਰੋਕੋ ਅੰਦੋਲਨ ਕੀਤਾ ਗਿਆ ਸ਼ੁਰੂ। ਖਾਲਸਾ ਸਾਜਨਾ ਦਿਵਸ ਸਿੱਖਾਂ ਦੇ ਸ਼ਾਨਮੱਤੇ ਇਤਿਹਾਸ ਦਾ ਹਿੱਸਾ ਹੈ ਅਤੇ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਵੱਲੋਂ ਇਸ ਨੂੰ ਪਹਿਲੀ ਵਿਸਾਖ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਤੇ ਵਿਦੇਸ਼ੀ ਵਸਦੇ ਸਿੱਖਾਂ ਵੱਲੋਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਕਿ ਸਿੱਖ ਫਲਸਫੇ ਬਾਰੇ ਵਿਦੇਸ਼ੀ ਲੋਕਾਂ ਨੂੰ ਵੱਧ ਤੋਂ ਵੱਧ ਦੱਸਿਆ ਜਾਵੇ। ਇਸੇ ਮਕਸਦ ਨੂੰ ਲੈ ਕੇ ਜਿੱਥੇ ਹੋਰ ਸ਼ਹਿਰਾਂ ਵਿੱਚ ਨਗਰ ਕੀਰਤਨ ਸਜਾਏ ਜਾਂਦੇ ਹਨ, ਉੱਥੇ ਹੀ ਸਿਆਟਲ ਦੇ ਨਾਲ ਲੱਗਦੇ ਸ਼ਹਿਰ ਫੈਡਰਲ ਵੇ ਵਿਖੇ ਵੀ ਕੁਝ ਸਾਲ ਪਹਿਲਾਂ ਬਣੇ ਖਾਲਸਾ ਸਕੂਲ ਦੇ ਪ੍ਰਬੰਧਕਾਂ ਵੱਲੋਂ ਅਜਿਹਾ ਉਪਰਾਲਾ ਪਿਛਲੇ 3 ਸਾਲਾਂ ਤੋਂ ਲਗਾਤਾਰ ਕੀਤਾ ਜਾ ਰਿਹਾ ਹੈ। Today we celebrated Vaisakhi, the birth of Khalsa at Khalsa Gurmat Center in Central Way. A lot of this event was organized by Khalsa Gurmat Center students and volunteers, and this was a community event. It was very successful, and a lot of other communities members attended as well. And we had some performances by the Khalsa Gurmat Center students and volunteers, such as kirtan, gavitas, and speech presentations. And there are stalls outside with food. They also have some things to help you out. So yes, Vaishnavi Khalsa, Vaishnavi Fateh. ਇਸ ਸਾਲੇ ਪ੍ਰੋਗਰਾਮ 13 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਮਿਥਿਆ ਗਿਆ ਸੀ। ਇਸ ਨਗਰ ਕੀਰਤਨ ਦੀ ਖਾਸੀਅਤ ਇਹ ਹੈ ਕਿ ਪ੍ਰਬੰਧਕਾਂ ਵੱਲੋਂ ਬੱਚਿਆਂ ਨੂੰ ਇਸ ਦਿਨ ਦੇ ਇਤਿਹਾਸ ਬਾਰੇ ਕੇਵਲ ਦੱਸਿਆ ਹੀ ਨਹੀਂ ਜਾਂਦਾ, ਬਲਕਿ ਮੁਕੰਮਲ ਪ੍ਰਬੰਧ ਬੱਚੇ ਆਪ ਸੰਭਾਲਦੇ ਹਨ। ਬਾਕੀ ਸੰਗਤਾਂ ਲੰਗਰ, ਪਾਰਕਿੰਗ, ਫਲੋਰ ਵਗੈਰਾ ਤਿਆਰ ਕਰਨੇ ਜਾਂ ਸਰਕਾਰੀ ਮਹਿਕਮਿਆਂ ਤੋਂ ਇਜਾਜ਼ਤ ਵਗੈਰਾ ਲੈਣ ਦਾ ਕੰਮ ਸੰਭਾਲਦੇ ਹਨ। ਦਰਬਾਰ ਹਾਲ ਦਾ ਮੁਕੰਮਲ ਪ੍ਰੋਗਰਾਮ ਸਕੂਲ ਦੇ ਬੱਚੇ ਸੰਭਾਲਦੇ ਹਨ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਸਕੂਲ ਦਾ ਸਮੁੱਚਾ ਪ੍ਰਬੰਧ ਵੇਖ ਕੇ ਹਰ ਕੋਈ ਖੁਸ਼ ਸੀ ਅਤੇ ਪ੍ਰਬੰਧਕਾਂ ਨੂੰ ਧੰਨਵਾਦ ਕਹਿ ਕੇ ਖੁਸ਼ੀ ਮਹਿਸੂਸ ਕਰਦਾ ਸੀ। ਅੱਜ ਖਾਲਸਾ ਗੁਰਮਤਿ ਸੈਂਟਰ ਦੇ ਵਿੱਚ ਨਗਰ ਕੀਰਤਨ ਮਨਾਇਆ ਗਿਆ, ਜਿਸ ਵਿੱਚ ਬੱਚਿਆਂ ਵੱਲੋਂ ਉਲੀਕੇ ਪ੍ਰੋਗਰਾਮ ਕਰਾਏ ਗਏ। ਸਵੇਰੇ ਨਿਸ਼ਾਨ ਸਾਹਿਬ ਦੀ ਸੇਵਾ, ਉਸ ਤੋਂ ਉਪਰੰਤ ਭੋਗ ਪਾਏ ਗਏ। ਫਿਰ ਬੱਚਿਆਂ ਵੱਲੋਂ ਕੀਰਤਨ, ਕਵਿਤਾਵਾਂ, ਕਵਿਸ਼ਰੀ ਤੇ ਮੇਨ ਅੱਜ ਜਿੱਥੇ ਅਸੀਂ ਵਿਸਾਖੀ ਮਨਾ ਰਹੇ ਹਾਂ, ਉੱਥੇ ਅਸੀਂ 1984 ਦੀ 40 ਸਾਲਾਂ ਦੀ ਵਰ੍ਹੇਗੰਢ ਵੀ ਨੂੰ ਯਾਦ ਕਰਦੇ ਹਾਂ। ਉਸ ਨੂੰ ਮਨਾਉਂਦੇ ਹੋਏ ਅੱਜ ਬੱਚਿਆਂ ਨੇ ਪ੍ਰਦਰਸ਼ਨੀ ਲਾਈ ਹੋਈ ਆ, ਐਗਜ਼ੀਬਿਸ਼ਨ ਲਾਈ ਸੀਗੀ, ਔਰ ਬੜੀ ਹੀ ਸ਼ਲਾਘਾਯੋਗ ਹੈਗੀ ਕਿ ਸਾਡੇ ਬੱਚੇ ਚਾਹੇ ਉਹ ਇੱਥੋਂ ਦੇ ਜਨਮੇ ਹੈਗੇ ਨੇ, ਬਟ ਉਸ ਰੂਟਸ ਦੇ ਨਾਲ, ਉਸ ਜ਼ਖਮਾਂ ਦੇ ਨਾਲ ਜੁੜੇ ਹੋਏ ਨੇ, ਜਿੱਥੇ ਕਿ ਕੌਮ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ, ਪਰ ਉਹ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਆਵਾਜ਼ ਜਿਹੜੀ ਹੈਗੀ ਆ ਦੂਰ ਤੱਕ ਪਹੁੰਚੇ, ਤਾਂ ਕਿ ਸਾਡੇ ਜੀਂਦਿਆਂ ਜੀ ਜਿਹੜੀ ਹੈਗੀ ਆ ਇਹ ਇਨਸਾਫ ਕਿਤੇ ਨਾ ਕਿਤੇ ਅਸੀਂ ਲੈ ਸਕੀਏ। ਸੋ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਅੱਜ ਇਹ ਪ੍ਰੋਗਰਾਮ ਸੰਪੂਰਨ ਹੋਏ ਨੇ ਤੇ ਨਗਰ ਕੀਰਤਨ ਦੀ ਸਮਾਪਤੀ ਹੋਈ ਆ। ਖਾਣੇ ਪੀਣੇ ਦੇ ਪ੍ਰੋਗਰਾਮ ਜਿਹੜੇ ਸੀਗੇ ਉਹ ਵੀ ਬਾ ਕਮਾਲ ਸੀਗੇ। ਇਸ ਸਾਲ ਦੇ ਪ੍ਰਬੰਧ ਵਿੱਚ ਖਾਸ ਗੱਲ ਇਹ ਸੀ ਕਿ ਨੌਜਵਾਨ ਪੀੜ੍ਹੀ ਵੱਲੋਂ 1984 ਤੋਂ ਲੈ ਕੇ ਹੁਣ ਤੱਕ ਪੂਰੇ 40 ਸਾਲਾਂ ਤੋਂ ਲਗਾਤਾਰ ਹੋ ਰਹੀ ਸਿੱਖ ਨਸਲਕੁਸ਼ੀ ਬਾਰੇ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ ਸੀ। ਬਹੁਤ ਸਾਰਾ ਲਿਟਰੇਚਰ ਇਕੱਠਾ ਕੀਤਾ ਗਿਆ ਸੀ ਤੇ ਵੰਡਿਆ ਵੀ ਗਿਆ। ਸਕੂਲ ਦੇ ਨੌਜਵਾਨਾਂ ਨੇ ਗੱਤਕਾ ਦੇ ਜੋਹਰ ਵੀ ਦਿਖਾਏ। ਅੱਜ ਦਾ ਪ੍ਰੋਗਰਾਮ ਹੈ ਇਹ ਜੋ ਖਾਲਸਾ ਗੁਰਮਤਿ ਸੈਂਟਰ ਜੋ ਇੱਥੋਂ ਫੈਡਰਲ ਵੇ ਦੇ ਵਿੱਚ ਖਾਸ ਕਰਕੇ ਬੱਚਿਆਂ, ਆਉਣ ਵਾਲੀ ਜਨਰੇਸ਼ਨ ਜਿਹੜੀ ਸਾਡੀ ਪੀੜ੍ਹੀ ਆ, ਜਿਹਨੇ ਸਾਨੂੰ ਅੱਗਾਂ ਵਧਣਾ, ਇਹਨੂੰ ਅਮਰੀਕਨ ਸਿਸਟਮ ਦੇ ਲੈਵਲ ਦਾ ਬਣਾਉਣਾ, ਇਹ ਉਹਨਾਂ ਨੇ ਕੀਤਾ। ਉਹਨਾਂ ਦੀ ਦੇਖ ਰੇਖ ਹੋਇਆ। ਅੰਦਰ ਵੀ ਸਟੇਜ ਦਾ ਪ੍ਰੋਗਰਾਮ ਬੱਚਿਆਂ ਨੇ ਕੀਤਾ। ਬਾਹਰੋਂ ਆਏ ਹੋਏ ਮਹਿਮਾਨਾਂ ਨੂੰ ਆਰਗੇਨਾਈਜ਼ ਕਰਕੇ ਅੰਦਰ ਲੈ ਕੇ ਆਉਣਾ। ਜੋ ਦੂਸਰੀ ਕਮਿਊਨਿਟੀ ਦੇ ਆਏ ਆ ਗੋਰੇ, ਉਹਨਾਂ ਨੂੰ ਦੱਸਣਾ, ਮੇਅਰ ਸੱਦੇ ਜਾਂ ਹੋਰ ਵੀ ਜੋ ਜਿਵੇਂ ਮੈਨ ਕਟਿੰਗ ਕਰਾਈ ਆ, ਉਹ ਸਾਰੇ ਉਹਨਾਂ ਨੂੰ ਬੱਚਿਆਂ ਨੇ ਬਹੁਤ ਹੀ ਵਧੀਆ ਆਰਗੇਨਾਈਜ਼ ਤਰੀਕੇ ਨਾਲ ਦੱਸ ਕੇ ਉਹਨਾਂ ਦੇ ਪ੍ਰਭਾਵਸ਼ਾਲੀ ਤਰੀਕੇ ਨਾਲ ਆਪਣੇ ਧਰਮ ਬਾਰੇ ਜਾਣਕਾਰੀ ਦਿੱਤੀ। ਤੇ ਇੱਥੇ ਸਟਾਲ ਵੀ ਬੇਅੰਤ ਲੱਗੇ ਆ, ਸੰਗਤਾਂ ਵੀ ਬੇਅੰਤ ਹੋ ਗਈਆਂ। ਅੱਗੇ ਨਾਲ ਰੌਣਕ ਵੀ ਬਹੁਤ ਵਧੀਆ। ਮੈਂ ਨਹੀਂ ਕਹਿੰਦਾ ਵੀ ਦੱਸਣ ਮੁਤਾਬਕ ਸੰਗਤ ਦੇ ਵੀ 8 ਤੋਂ 10 ਹਜ਼ਾਰ ਦਾ ਇਕੱਠ ਹੈਗਾ। ਸੋ ਇਹ ਵਾਹਿਗੁਰੂ ਦੀ ਕਿਰਪਾ ਆ। ਆਓ ਆਪਾਂ ਇਕੱਠੇ ਹੋ ਕੇ ਉਦਮ ਕਰੀਏ, ਆਪਣੇ ਇਹਨਾਂ ਬੱਚਿਆਂ ਦਾ ਭਵਿੱਖ ਵਧੀਆ ਤੇ ਉਚਾਰੂ ਤੇ ਸੁਚਾਰੂ ਬਣਾਉਣ ਲਈ ਆਪਾਂ ਇਕੱਠੇ ਹੋ ਕੇ ਉਦਮ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਟੇਟ ਦੀਆਂ ਸਾਰੀਆਂ ਸੰਗਤਾਂ ਨੂੰ ਆਪਣੇ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਹੜੇ ਅੱਜ ਇੱਥੇ ਖਾਲਸਾ ਸਾਜਨਾ ਦਿਵਸ 'ਤੇ ਸਾਡੇ ਨਾਲ ਜੁੜੇ ਨੇ। ਸਵੇਰੇ ਤੋਂ ਪ੍ਰੋਗਰਾਮ ਜਾਰੀ ਸੀਗੇ। ਪਹਿਲਾਂ ਤੇ ਨਿਸ਼ਾਨ ਸਾਹਿਬ ਦੀ ਸੇਵਾ ਹੋਈ, ਉਸ ਤੋਂ ਉਪਰੰਤ ਭੋਗ ਪਏ ਸਹਿਜ ਪਾਠ ਤੇ ਫਿਰ ਬੱਚਿਆਂ ਨੇ ਬੜਾ ਹੀ ਸੋਹਣਾ ਅੱਜ ਪ੍ਰੋਗਰਾਮ ਕੀਤਾ, ਜਿਹਦੇ ਵਿੱਚ ਉਹਨਾਂ ਨੇ ਕਵਿਸ਼ਰੀ ਵੀ ਕੀਤੀ,
ਉਹਨਾਂ ਨੇ ਕਵਿਤਾਵਾਂ ਵੀ ਸੁਣਾਈਆਂ ਤੇ ਨਾਲ ਸ਼ਬਦ ਵੀ ਪੜ੍ਹੇ ਤੇ ਬੜੇ ਸੋਹਣੇ ਤਰੀਕੇ ਦੇ ਨਾਲ ਹਰ ਬੱਚੇ ਨੇ ਆਪਣਾ ਇਹਦੇ ਵਿੱਚ ਸਾਂਝ ਪਾਈ ਹੈ। ਤੇ ਨਾਲ ਦੇ ਨਾਲ ਹੀ ਉਹਨਾਂ ਨੇ ਜਿਹੜੇ ਯੂਥ ਹੈਗੇ ਸੀਗੇ ਉਹਨਾਂ ਨੇ ਇੱਥੇ 1984 ਦੇ 40 ਵਰ੍ਹਿਆਂ ਦੇ ਬਾਅਦ ਜਿਹੜਾ ਜਿੱਥੇ ਅੱਜ ਕੌਮ ਖੜੀ ਹੈ ਉਹਦੇ ਬਾਰੇ ਵੀ ਇੱਕ ਐਗਜ਼ੀਬਿਸ਼ਨ ਲਗਾਈ ਸੀਗੀ। ਸੋ ਅਸੀਂ ਸਾਰੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਹੜੇ ਅੱਜ ਉਹ ਇਸ ਪ੍ਰੋਗਰਾਮ ਵਿੱਚ ਜੁੜੇ ਤੇ ਉਸ ਤੋਂ ਉਪਰੰਤ ਨਗਰ ਕੀਰਤਨ ਵਿੱਚ ਉਹਨਾਂ ਨੇ ਸ਼ਮੂਲੀਅਤ ਪਾਈ ਹੈ। ਬੜਾ ਹੀ ਸਾਨੂੰ ਆਨੰਦ ਆਇਆ ਹੈ ਤੇ ਫਿਰ ਸਾਡੇ ਸਾਰਿਆਂ ਵੱਲੋਂ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਖਾਲਸਾ ਗੁਰਮਤਿ ਸੈਂਟਰ ਫੈਡਰਲ ਵੇ ਅਸੀਂ ਸਾਰੀਆਂ ਸੰਗਤਾਂ ਦੀ ਅੱਜ ਕਿਰਪਾ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਇਹ ਤੀਜਾ ਜਿਹੜਾ ਇੱਥੋਂ ਦੀਆਂ ਸੰਗਤਾਂ ਵੱਲੋਂ ਖਾਲਸਾ ਸਾਜਨ ਦਿਵਸ ਮਨਾਇਆ ਗਿਆ ਔਰ ਨਗਰ ਕੀਰਤਨ ਕੱਢਿਆ ਗਿਆ। ਸੋ ਬਹੁਤ ਹੀ ਵਧਾਈ ਦੇ ਪਾਤਰ ਨੇ ਸਾਰੀ ਸਿਆਟਲ ਦੀ ਸੰਗਤ, ਖਾਲਸਾ ਸਕੂਲ, ਖਾਲਸਾ ਗੁਰਮਤਿ ਸੈਂਟਰ ਦੇ ਸਾਡੇ ਬੱਚੇ, ਸਾਡਾ ਯੂਥ, ਸਾਡੇ ਟੀਚਰਸ ਜਿਨ੍ਹਾਂ ਨੇ ਬੱਚਿਆਂ ਨੂੰ ਤਿਆਰੀ ਕਰਾਈ, ਜਿਹੜੇ ਪ੍ਰਬੰਧਕ ਨੇ ਜਿਨ੍ਹਾਂ ਨੇ ਕੋਈ ਹੈਲਪ ਕੀਤੀ, ਜਾਂ ਸਾਰੇ ਪੇਰੈਂਟਸ ਜਿਹੜੇ ਸਪੈਸ਼ਲੀ। ਔਰ ਸਭ ਤੋਂ ਸਾਡਾ ਜਿਹੜਾ ਧੰਨਵਾਦ ਗੁਰੂ ਸਾਹਿਬ ਦਾ ਕਿ ਅੱਜ ਇੰਨਾ ਸੋਹਣਾ ਮੌਸਮ ਸੀਗਾ ਔਰ ਉਸ ਮੌਸਮ 'ਚ ਅੱਜ ਸੰਗਤ ਨੇ ਬਹੁਤ ਸੰਗਤ ਆਈ ਹੈ ਜੀ। ਅੱਜ ਨਵੀਂ ਸੰਗਤ ਬਹੁਤ ਵੇਖਣ ਨੂੰ ਮਿਲੀ ਆ। ਸੋ ਬਹੁਤ ਬਹੁਤ ਕਿਰਪਾ ਹੋਈ ਆ। ਸੋ ਇਹ ਸਮਾਪਤੀ ਹੋਈ ਆ ਹੁਣ ਤੇ ਬਹੁਤ ਹੀ ਆਨੰਦ ਆਇਆ ਅੱਜ। ਸੋ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰੀ ਸੰਗਤ ਨੇ ਇੱਥੋਂ ਵਾਕ ਕਰਕੇ ਪੂਰਾ ਨਗਰ ਕੀਰਤਨ ਗਈ ਆ। ਕੋਈ 3 ਕਿਲੋਮੀਟਰ ਦੀ ਵਾਕ ਕੀਤੀ ਉਹਨਾਂ ਨੇ, ਕੀਰਤਨ ਕਰਦੇ ਹੋਏ, ਸ਼ਬਦ ਗਾਉਂਦੇ ਹੋਏ ਗਏ ਆ। ਸੋ ਇੱਕ ਬਹੁਤ ਹੀ ਰਸ ਭਿੰਨਾ ਜਿਹੜਾ ਸੀਗਾ ਐਨਵਾਇਰਨਮੈਂਟ ਸੀਗਾ। ਸੋ ਬਹੁਤ ਸੋਹਣਾ ਸੀਗਾ। ਸੋ ਬਹੁਤ ਆਨੰਦ ਆਇਆ, ਗੁਰੂ ਦੀ ਕਿਰਪਾ। ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀ ਇਨਸਾਫ ਮੋਰਚੇ ਵੱਲੋਂ ਸਮੂਹ ਸਿੱਖ ਸੰਗਤਾਂ ਨੂੰ ਮੋਰਚੇ ਦੇ ਹੱਕ ਵਿੱਚ 18 ਅਪ੍ਰੈਲ ਨੂੰ ਵੱਡੇ ਜਥਿਆਂ ਸਮੇਤ ਪਹੁੰਚਣ ਦੀ ਅਪੀਲ ਕੀਤੀ ਹੈ। ਇਸ ਸੰਬੰਧੀ ਮੋਰਚੇ ਦੇ ਕਨਵੀਨਰ ਭਾਈਪਾਲ ਸਿੰਘ ਫਰਾਂਸ ਨੇ ਮੋਰਚਾ ਮੈਂਬਰਾਂ ਨਾਲ ਰੱਖੀ ਮੀਟਿੰਗ ਦੌਰਾਨ ਅਪੀਲ ਕਰਦਿਆਂ ਕਿਹਾ ਕਿ ਹਿੰਦ ਸਰਕਾਰ ਹਮੇਸ਼ਾ ਤੋਂ ਹੀ ਸਿੱਖਾਂ ਨਾਲ ਵਧੀਕੀ ਕਰਦੀ ਆਈ ਹੈ, ਪਰ ਸਿੱਖਾਂ ਨੇ ਹਰ ਜ਼ੁਲਮ ਦਾ ਟਾਕਰਾ ਆਪਣੇ ਗੁਰੂ ਦੀ ਓਟ ਆਸਰੇ ਵਿੱਚ ਰਹਿ ਕੇ ਕੀਤਾ, ਚਾਹੇ ਉਹ ਵੱਡਾ ਘੱਲੂਘਾਰਾ ਹੋਵੇ, ਜੂਨ 1984 ਹੋਵੇ। ਇਸੇ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬਾਈਬਲ ਕਲਾਂ ਗੋਲੀ ਕਾਂਡ, 328 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ ਸਰੂਪ ਅਤੇ ਬੰਦੀ ਸਿੰਘ ਜੋ ਕਿ ਉਹ ਸੂਰਮੇ ਹਨ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਹੋ ਰਹੇ ਨੌਜਵਾਨੀ ਦੇ ਘਾਣ ਨੂੰ ਰੋਕਣ ਲਈ ਕੌਮੀ ਕਾਰਜ ਕੀਤਾ ਸੀ, ਉਹਨਾਂ ਸਿੰਘਾਂ ਵੱਲੋਂ ਕਾਨੂੰਨ ਮੁਤਾਬਕ ਬਣਦੀ ਸਜ਼ਾ ਕੱਟਣ ਦੇ ਬਾਵਜੂਦ ਵੀ ਰਿਹਾ ਨਹੀਂ ਕੀਤਾ ਜਾ ਰਿਹਾ। ਉਸ ਲਈ ਜੋ ਚੰਡੀਗੜ੍ਹ ਤੇ ਮੁਹਾਲੀ ਦੀ ਹੱਦ ਤੇ ਲੱਗੇ ਕੌਮੀ ਇਨਸਾਫ ਮੋਰਚੇ ਨੂੰ ਚੁੱਕਣ ਲਈ ਹਾਈ ਕੋਰਟ ਵੱਲੋਂ ਸਖਤ ਐਕਸ਼ਨ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਕੋਰਟ ਨੇ ਸੰਗਤਾਂ ਦੀ ਘੱਟ ਗਿਣਤੀ ਕਰਕੇ ਕੀਤੇ ਹਨ। ਇਸ ਲਈ ਹਰ ਇੱਕ ਇਨਸਾਫ ਪਸੰਦ ਨਾਗਰਿਕ 18 ਅਪ੍ਰੈਲ ਨੂੰ ਮੋਰਚੇ ਵਿੱਚ ਸੰਗਤ ਸਮੇਤ ਸ਼ਾਮਿਲ ਹੋਵੇ ਤਾਂ ਜੋ ਇਸ ਦਿਨ ਦਾ ਭਾਰੀ ਇਕੱਠ ਹਕੂਮਤ ਦੇ ਮੂੰਹ ਦੇ ਉੱਪਰ ਇੱਕ ਕਰਾਰੀ ਚਪੇੜ ਬਣ ਜਾਵੇ। ਅਸੀਂ 7 ਜਨਵਰੀ 2023 ਨੂੰ ਇੱਧਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਆ ਤੇ ਇੱਧਰ ਚੰਡੀਗੜ੍ਹ ਉਹਦੀਆਂ ਬਰੂਹਾਂ ਤੇ ਬੈਠੇ ਆ ਕੌਮੀ ਇਨਸਾਫ ਮੋਰਚੇ ਦੇ ਬੈਨਰ ਥੱਲੇ। ਕੌਮੀ ਇਨਸਾਫ ਮੋਰਚਾ 4 ਪ੍ਰਮੁੱਖ ਮੰਗਾਂ ਨੂੰ ਲੈ ਕੇ ਬੈਠਾ ਹੋਇਆ। ਸਰਕਾਰ ਪੰਜਾਬ ਨੇ 2 ਵਾਰੀ ਸਾਡੇ ਨਾਲ ਮਿਨਿਸਟਰੀ ਦੇ ਗੱਲ ਕੀਤੀ ਹੈ, ਕਰ ਵਾਅਦੇ ਮੁੱਕਰੀ ਹੈ ਤੇ ਗਵਰਨਰ ਸਾਹਿਬ ਨੇ ਇੱਕ ਵਾਰੀ ਖੁਦ ਗੱਲ ਕੀਤੀ ਹੈ, ਇੱਕ ਵਾਰੀ ਉਹਦੇ ਐਡਮਿਨਿਸਟ੍ਰੇਟਰ ਨੇ, ਉਹਦੇ ਐਡਵਾਈਜ਼ਰ ਨੇ, ਉਹਦੇ ਡੀਜੀਪੀ ਨੇ ਗੱਲ ਕੀਤੀ ਹੈ। ਕਿਸੇ ਨੇ ਵੀ ਸਾਡੀਆਂ ਜਿਹੜੀਆਂ ਮੰਗਾਂ ਵੱਲ ਤਵੱਜੋ ਨਹੀਂ ਦਿੱਤੀ, ਧਿਆਨ ਨਹੀਂ ਦਿੱਤਾ। ਇੱਕ ਕੋਰਟ ਦੇ ਵਿੱਚ ਕਿਸੇ ਨੇ ਪਟੀਸ਼ਨ ਪਾਈ ਹੋਈ ਹੈ 9 ਮਾਰਚ 2023 ਦੀ। ਉਹ ਇੱਕ ਅਪਾਹਜ ਬੰਦਾ ਵੀ ਮੈਨੂੰ ਉੱਥੋਂ ਜਾਣ ਦੀ ਤੰਗੀ ਹੁੰਦੀ ਹੈ, ਮੈਨੂੰ ਦੂਰ ਪੈਂਦਾ। ਮੇਰੀ ਉਹਨਾਂ ਡਿਬੇਟ ਵੀ ਹੋ ਚੁੱਕੀ ਹੈ, ਉਹ ਸਮਝਿਆ ਵੀ ਹੈ ਕਿ ਉਹ ਮੈਨੂੰ ਵੀ ਸਮਝ ਲੱਗੀ, ਉਹਨੂੰ ਵੀ ਲੱਗੀ, ਉਹਦੇ ਤੋਂ ਕਿਸੇ ਨੇ ਪਵਾਈ। ਉਸ ਤੋਂ ਬਾਅਦ ਜਿਹੜੀ ਪਿਛਲੇ ਸਾਲ 3 ਸਤੰਬਰ ਨੂੰ ਜਿਹੜੀ ਪ੍ਰਸ਼ਾਸਨ ਨਾਲ ਗੱਲ ਹੋਈ, ਉਹਨਾਂ ਨੇ ਕੀਤੀਆਂ ਵੀ ਕੋਰਟ ਦਾ ਦਬਾਅ ਆ, ਫਲਾਨਾ, ਤੁਸੀਂ ਇੱਕ ਬੰਨਾ ਰਸਤਾ ਰੋਕ ਖੋਲ ਦੋ। ਨਾ ਤਾਂ ਅਸੀਂ ਰਸਤਾ ਰੋਕਿਆ ਸੀ, ਨਾ ਅਸੀਂ ਖੋਲਿਆ, ਉਹਨਾਂ ਨੇ ਰਸਤਾ ਖੋਲਤਾ। ਤੰਗੀ ਕੋਈ ਨਹੀਂ, ਟ੍ਰੈਫਿਕ ਆਉਣ ਜਾਣ ਤੁਰੀ ਜਾਂਦੀ, ਸਹੀ ਟ੍ਰੈਫਿਕ ਚੱਲ ਰਿਹਾ। ਹੁਣ ਸਰਕਾਰ ਦਾ ਦਬਾਅ ਕਹਿ ਲਓ, ਕੋਰਟ ਦਾ ਦਬਾਅ ਕਹਿ ਲਓ। ਕੋਰਟ ਵਿੱਚ ਪਿਛਲੇ 9 ਤਰੀਕ ਸੀਗੀ, 9 ਅਪ੍ਰੈਲ ਤੇ ਹੁਣ 18 ਤਰੀਕ ਪਈ ਹੈ। ਕੋਰਟ ਇਹ ਕਹਿ ਰਹੀ ਹੈ ਦੋਹਾਂ ਏਜੀਆਂ ਨੂੰ, ਪੰਜਾਬ ਦੇ ਏਜੀ ਨੂੰ, ਚੰਡੀਗੜ੍ਹ ਯੂਟੀ ਦੇ ਏਜੀ ਨੂੰ, ਵੀ ਇਹ ਤੁਰੰਤ ਜਿਹੜਾ ਇੱਥੋਂ ਰਸਤਾ ਖਿਲਾਓ ਤੇ ਮੋਰਚਾ ਚੁਕਾ ਕੇ ਪਰੇ ਕਰੋ, ਜੋ ਮਰਜ਼ੀ ਕਰੋ। ਸਾਡੀ ਗੁਰੂ ਨਾਨਕ ਨਾਮ ਲੇਵਾ ਸਮੁੱਚੀਆਂ ਸੰਗਤਾਂ ਨੂੰ, ਸਮੁੱਚੀਆਂ ਜਥੇਬੰਦੀਆਂ ਨੂੰ, ਸਮੁੱਚੀਆਂ ਸੰਪਰਦਾਵਾਂ ਨੂੰ, ਮਜ਼ਦੂਰ ਜਥੇਬੰਦੀਆਂ ਨੂੰ, ਕਿਸਾਨ ਜਥੇਬੰਦੀਆਂ,
ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ, ਆਪਣਾ ਗੁਰੂ ਮੰਨਦੇ ਨੇ, ਜਿਹੜੇ ਸਮਝਦੇ ਨੇ ਕਿ ਇਹ ਬੰਦੀ ਸਿੰਘ ਸਾਡੇ ਨੇ, ਇਹ 33 ਸਾਲ ਤੋਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਨੇ, ਇਹਨੂੰ ਆਪਾਂ ਛਡਾਉਣਾ, ਰਿਹਾ ਕਰਾਉਣਾ, ਉਹ ਸਾਡਾ ਕੇਵਲ ਕਿਰਪਾ ਕਰਕੇ 18 ਤਰੀਕ ਹੀ ਨਹੀਂ, 18 ਤਰੀਕ ਨੂੰ ਤਾਂ ਹਰ ਘਰ ਦਾ ਇੱਕ ਜੀ ਇੱਥੇ ਆਵੇ, ਤੇ 18 ਨੂੰ ਹੀ ਨਹੀਂ, ਜਿੰਨਾ ਚਿਰ ਮੋਰਚਾ ਫਤਿਹ ਨਹੀਂ ਹੁੰਦਾ, ਹਰ ਘਰ ਤੋਂ ਇੱਕ ਜੀ ਆਵੇ, ਤਾਂ ਕਿ ਇਹ ਮੋਰਚਾ ਜਿਹੜਾ ਕੌਮੀ ਇਨਸਾਫ ਮੋਰਚਾ, ਸਮੁੱਚੀ ਕੌਮ ਦਾ ਮੋਰਚਾ, ਕਿਸੇ ਇੱਕ ਮਨੁੱਖ ਦਾ ਨਹੀਂ, ਕਿਸੇ ਇੱਕ ਮਨੁੱਖ ਦੀ ਅਗਵਾਈ ਨਹੀਂ, ਉਹ ਮੋਰਚਾ ਜਿਹੜਾ ਫਤਿਹ ਹੋ ਸਕੇ। ਸੋ ਇਸ ਵਾਸਤੇ ਸੰਗਤ ਬੈਠੀ ਹੈ, ਉਹਨਾਂ ਸੰਗਤਾਂ ਦੇ ਚਰਨਾਂ ਵਿੱਚ ਮੇਰਾ ਸੀਸ ਝੁਕਦਾ, ਜਿਹੜੇ ਰਾਤ ਦਿਨੇ ਬਜ਼ੁਰਗ ਗਰਮੀ ਸਰਦੀ 'ਚ ਬੈਠੇ ਨੇ। ਹੁਣ ਸਾਡਾ ਉਹਨਾਂ ਲੋਕਾਂ ਦਾ ਫਰਜ਼ ਬਣਦਾ ਜਿਹੜੇ ਘਰਾਂ ਦੇ ਵਿੱਚ ਗਰਮੀਆਂ ਨੂੰ ਏਸੀ ਲਾ ਕੇ ਬਹਿੰਦੇ ਨੇ, ਸਿਆਲਾਂ ਨੂੰ ਹੀਟਰ ਲਾ ਕੇ ਬੈਠੇ ਨੇ, ਉਹ ਸਾਡੇ ਬੱਚੇ ਨੇ ਜਿਹੜੇ ਜੇਲ੍ਹਾਂ 'ਚ ਬੰਦ ਨੇ, ਤੇ ਉਹ ਹੀ ਗੁਰੂ ਦੀ ਖਾਤਰ ਅਸੀਂ ਇੱਥੇ ਬੈਠੇ, ਸਖਤ ਕਾਨੂੰਨ ਦੀ ਖਾਤਰ, ਕਿ ਉਹਦੀ ਬੇਅਦਬੀ ਨਾ ਹੋਵੇ ਦੁਬਾਰਾ। ਉਹ ਗੁਰੂ ਜਿਹਨੂੰ ਸਵੇਰ ਸ਼ਾਮ ਸਾਰੇ ਪਿੰਡਾਂ ਜਾ ਕੇ ਲੋਕ ਨਤਮਸਤਕ ਹੁੰਦੇ ਨੇ, ਅਰਦਾਸ ਕਰਦੇ ਨੇ। ਸਾਡੀ ਸਾਰੀ ਟੀਮ ਬੈਠੀ ਹੋਈ ਹੈ, ਤੇ ਸਾਰਿਆਂ ਵੱਲੋਂ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਹੈ ਸਾਰੀਆਂ ਜਥੇਬੰਦੀਆਂ ਨੂੰ, ਸਾਰੇ ਨਾਨਕ ਨਾਮ ਲੇਵਾ ਨੂੰ, ਕਿ ਵੱਧ ਤੋਂ ਵੱਧ ਉਹ ਅੱਜ ਤੋਂ ਹੀ ਕਮਰ ਕੱਸੇ ਕੱਸ ਕੇ ਕੌਮੀ ਇਨਸਾਫ ਮੋਰਚੇ ਵਿੱਚ ਪਹੁੰਚੋ। ਬਹੁਜਨ ਦ੍ਰਵਿੜ ਪਾਰਟੀ ਨਾਲ ਜੁੜੇ ਇੱਕ ਆਜ਼ਾਦ ਉਮੀਦਵਾਰ ਨੇ ਮੰਗਲਵਾਰ ਨੂੰ ਪੁਲਿਸ ਸੁਰੱਖਿਆ ਦੀ ਮੰਗ ਕਰਦਿਆਂ ਦੋਸ਼ ਲਾਇਆ ਕਿ ਕੀਜ਼ਾ ਠੱਠਾਪਰਾਈ ਵਿੱਚ ਕੁਝ ਨੌਜਵਾਨਾਂ ਨੇ ਉਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਠੱਠਾਪਰਾਈ ਪੁਲਿਸ ਕੋਲ ਦਰਜ ਕਰਵਾਈ ਆਪਣੀ ਸ਼ਿਕਾਇਤ ਵਿੱਚ ਥੁਥੁਕੁਡੀ ਲੋਕ ਸਭਾ ਉਮੀਦਵਾਰ ਅਸੀਰੀਅਰ ਸ਼ਨਮੁਗ ਸੁੰਦਰਮ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੇ ਉਸ ਦੀ ਧਾਰਮਿਕ ਪਛਾਣ ਨੂੰ ਲੈ ਕੇ ਉਸ ਨੂੰ ਗਾਲਾਂ ਕੱਢੀਆਂ ਅਤੇ ਉਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਦੱਸਿਆ ਕਿ ਉਹਨਾਂ ਨੇ ਕੁਝ ਸਮਾਂ ਪਹਿਲਾਂ ਸਿੱਖ ਧਰਮ ਅਪਣਾ ਲਿਆ ਸੀ। ਜ਼ਿਕਰਯੋਗ ਹੈ ਕਿ ਬੀਡੀਪੀ ਨੇ ਆਉਣ ਵਾਲੀਆਂ ਚੋਣਾਂ ਲਈ ਦੱਖਣੀ ਜ਼ਿਲ੍ਹਿਆਂ ਵਿੱਚ 7 ਸਿੱਖ ਉਮੀਦਵਾਰ ਖੜੇ ਕੀਤੇ ਹਨ। ਸੂਤਰਾਂ ਨੇ ਦੱਸਿਆ ਕਿ ਉਹ ਕਾਸ਼ੀ ਰਾਮ ਅਤੇ ਪੇਰੀਆਰ ਦੇ ਸਿਧਾਂਤ ਦਾ ਪ੍ਰਚਾਰ ਕਰਨ ਲਈ ਮੁਹਿੰਮ ਚਲਾ ਰਹੇ ਹਨ ਅਤੇ ਤਬਦੀਲੀ ਲਿਆਉਣ ਲਈ ਸਮਾਜਿਕ ਬਰਾਬਰੀ ਅਤੇ ਏਕਤਾ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ਤੇ ਜ਼ੋਰ ਦੇ ਰਹੇ ਹਨ। ਸ਼ਨਮੁਗ ਸੁੰਦਰਮ ਨੇ ਜ਼ਿਲ੍ਹਾ ਚੋਣ ਅਧਿਕਾਰੀ ਕਮ ਕੁਲੈਕਟਰ ਜੀ ਲక్ష్ਮੀਪਤੀ ਨੂੰ ਇੱਕ ਪਟੀਸ਼ਨ ਸੌਂਪੀ ਅਤੇ ਕਿਹਾ ਕਿ ਇਹ ਹਮਲਾ ਸੋਮਵਾਰ ਸ਼ਾਮ ਕਰੀਬ 6 ਵਜੇ ਕੀਜ਼ਾ ਠੱਠਾਪਰਾਈ ਵਿੱਚ ਚੋਣ ਪ੍ਰਚਾਰ ਦੌਰਾਨ ਹੋਇਆ। ਪਟੀਸ਼ਨ ਮੁਤਾਬਕ ਜਦੋਂ ਉਮੀਦਵਾਰ ਗਲੀ ਵਿੱਚੋਂ ਬਾਹਰ ਨਿਕਲ ਰਿਹਾ ਸੀ ਤਾਂ ਇਲਾਕੇ ਵਿੱਚ ਪੁਲ ਦੇ ਕੋਲ ਖੜੇ ਇੱਕ ਨੌਜਵਾਨ ਨੇ ਉਸ ਦੀ ਸਿੱਖ ਪਛਾਣ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਪਮਾਨਜਨਕ ਟਿੱਪਣੀ ਕੀਤੀ ਅਤੇ ਉਸ ਦੇ ਸ਼ੀਸ਼ੇ ਦੀ ਟੁੱਟੀ ਹੋਈ ਬੋਤਲ ਨਾਲ ਚਾਕੂ ਮਾਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ ਤੇ ਬਾਅਦ ਵਿੱਚ ਪੁਲਿਸ ਸ਼ਿਕਾਇਤ ਦਰਜ ਕਰਵਾਏਗੀ। ਇਸ ਦੌਰਾਨ ਠੱਠਾਪਰਾਈ ਪੁਲਿਸ ਨੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ, ਜਿਸ ਦੀ ਪਛਾਣ ਅਜੀਤ ਵਾਸੀ ਕੀਜ਼ਾ ਠੱਠਾਪਰਾਈ ਵਜੋਂ ਹੋਈ ਹੈ। TNIE ਨਾਲ ਗੱਲਬਾਤ ਕਰਦਿਆਂ ਸ਼ਨਮੁਗ ਸੁੰਦਰਮ ਨੇ ਕਿਹਾ ਕਿ ਦੋਸ਼ੀ ਅਪਮਾਨਜਨਕ ਟਿੱਪਣੀ ਕਰਦੇ ਸਮੇਂ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਇਹ ਵੀ ਕਿਹਾ ਕਿ ਅਜਿਹੀ ਹੀ ਇੱਕ ਘਟਨਾ ਉਸ ਸਮੇਂ ਵਾਪਰੀ ਸੀ ਜਦੋਂ ਪਹਿਲਾਂ ਓਟਾਪੀ ਡਾਰਮ ਵਿੱਚ ਚੋਣ ਪ੍ਰਚਾਰ ਕਰ ਰਿਹਾ ਸੀ। ਉਹਨਾਂ ਕਿਹਾ ਕਿ ਓਟਾਪੀ ਡਾਮ ਵਿੱਚ ਲੋਕਾਂ 'ਚੋਂ ਇੱਕ ਵਿਅਕਤੀ ਨੇ ਮੇਰੇ ਇੱਕ ਸਮਰਥਕ ਨੂੰ ਧਮਕੀ ਦਿੱਤੀ ਕਿ ਉਹ ਮੇਰੀ ਚੋਣ ਮੁਹਿੰਮ ਲਈ ਪ੍ਰਚਾਰ ਨਾ ਕਰੇ। ਇਸ ਲਈ ਮੈਂ ਪੁਲਿਸ ਨੂੰ ਅਪੀਲ ਕਰਦਾ ਕਿ ਮੇਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਬੰਦੂਕਧਾਰੀ ਨਿਯੁਕਤ ਕੀਤਾ ਜਾਵੇ। ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਅੰਬਾਲਾ ਵਿਖੇ ਰੇਲ ਰੋਕੋ ਅੰਦੋਲਨ ਦਾ ਆਗਾਜ਼ ਕਰ ਦਿੱਤਾ ਗਿਆ ਹੈ। ਅੱਜ 12 ਵਜੇ ਇਹ ਅੰਦੋਲਨ ਸ਼ੁਰੂ ਹੋਇਆ ਤੇ ਆਗੂਆਂ ਦਾ ਕਹਿਣਾ ਹੈ ਕਿ ਮੰਗਾਂ ਪੂਰੀਆਂ ਹੋਣ ਤੱਕ ਇਹ ਜਾਰੀ ਰਹੇਗਾ। ਸੰਯੁਕਤ ਕਿਸਾਨ ਮੋਰਚੇ ਦੇ ਪੰਜਾਬ ਸੂਬਾ ਪ੍ਰਧਾਨ ਸਰਵਣ ਸਿੰਘ ਪੰਧੇਰ ਨੇ ਸਪਸ਼ਟ ਰੂਪ ਵਿੱਚ ਕਿਹਾ ਹੈ ਕਿ ਕਿਸਾਨ ਇਹ ਅੰਦੋਲਨ ਕਰਨ ਲਈ ਮਜਬੂਰ ਹਨ। ਇਸ ਲਈ ਆਮ ਜਨਤਾ ਜੋ ਉਹਨਾਂ ਕਰਕੇ ਪਰੇਸ਼ਾਨੀ ਦਾ ਸਾਹਮਣਾ ਕਰ ਰਹੀ ਹੈ, ਸਰਕਾਰ ਨੂੰ ਸਵਾਲ ਕਰੇ। ਉਹਨਾਂ ਇਸ ਮੌਕੇ ਕਿਹਾ ਕਿ ਹੁਣ ਪਿੰਡਾਂ ਵਿੱਚ ਕੇਵਲ ਭਾਜਪਾ ਦੇ ਉਮੀਦਵਾਰਾਂ ਨੂੰ ਹੀ ਨਹੀਂ ਬਲਕਿ ਹਰੇਕ ਵਿਰੋਧੀ ਧਿਰ ਦੇ ਉਮੀਦਵਾਰ ਨੂੰ ਘੇਰਿਆ ਜਾਵੇਗਾ ਤੇ ਸਵਾਲ ਕੀਤੇ ਜਾਣਗੇ ਕਿ ਉਹ ਆਪਣੇ ਮੈਨੀਫੈਸਟੋ ਵਿੱਚ ਕਿਸਾਨਾਂ ਦੇ ਮੁੱਦਿਆਂ ਨੂੰ ਹਰ ਵਾਰ ਸ਼ਾਮਿਲ ਤਾਂ ਕਰਦੇ ਹਨ ਪਰ ਬਾਅਦ ਵਿੱਚ ਮੁੱਕਰ ਜਾਂਦੇ ਹਨ ਤੇ ਕਿਸਾਨਾਂ ਨੂੰ ਮੁੜ ਸੰਘਰਸ਼ ਲਈ ਸੜਕਾਂ ਤੇ ਉਤਰਨਾ ਪੈਂਦਾ ਹੈ। ਉਹਨਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਕਿਸਾਨ ਅੰਦੋਲਨ 2 ਦੌਰਾਨ ਹਰਿਆਣਾ ਪੁਲਿਸ ਵੱਲੋਂ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਹਜੇ ਤੱਕ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਤੇ ਨਾ ਹੀ ਸ਼ਹੀਦ ਕੀਤੇ ਗਏ ਕਿਸਾਨ ਜਸਕਰਨ ਸਿੰਘ ਨੂੰ ਇਨਸਾਫ ਦਿਵਾਉਣ ਲਈ ਸਰਕਾਰ ਨੇ ਇੱਕ ਵੀ ਕਦਮ ਚੁੱਕਿਆ ਹੈ। ਇਸ ਲਈ ਮਜਬੂਰਨ ਕਿਸਾਨਾਂ ਨੂੰ ਇਹ ਕਦਮ ਚੁੱਕਣਾ ਪਿਆ। ਜਿਹੜਾ ਕੱਲ 2 ਫੋਰਮਾਂ ਵੱਲੋਂ ਨਵੀਆਂ ਪਾਲਿਸੀਆਂ ਦਾ ਐਲਾਨ ਹੋਇਆ ਵਾ, ਉਹਨਾਂ ਵਿੱਚ ਇੱਕ ਤਾਂ ਵੀ ਅਸੀਂ ਹੁਣ ਭਾਜਪਾ ਦੇ ਨਾਲ ਵਿਰੋਧੀ ਧਿਰਾਂ ਨੂੰ ਵੀ ਸਵਾਲ ਪੁੱਛਾਂਗੇ। ਉਹਨਾਂ 'ਚੋਂ ਮੈਂ ਇੱਕ ਸਵਾਲ ਤੁਹਾਨੂੰ ਦੱਸ ਦੇਵਾਂ ਵੀ WTO ਤੋਂ ਭਾਰਤ ਨੂੰ ਬਾਹਰ ਕੱਢਣਾ ਵਾ, ਉਸ ਮੰਗ ਤੇ ਬਾਕੀ ਮੰਗਾਂ ਤੇ ਵੀ ਜੇ ਉਹਨਾਂ ਦੀ ਸਰਕਾਰ ਬਣਦੀ ਆ ਲਖੀਮਪੁਰ ਖੀਰੀ ਦਾ ਇਨਸਾਫ ਕਿਵੇਂ ਦੇਣਗੇ, ਜਾਂ ਸ਼ਹੀਦ ਸੁਭਕਰਨ ਦੇ ਮਸਲੇ ਤੇ ਇਨਸਾਫ, ਜਾਂ ਬਾਕੀ ਸਵਾਲਾਂ ਤੇ ਉਹਨਾਂ ਦੇ ਕੀ ਫੈਸਲੇ ਹੋਣਗੇ। ਦੂਸਰਾ, ਜਿਹੜਾ ਕੌਮੀ ਇਨਸਾਫ ਮੋਰਚੇ ਨੂੰ ਜਬਰੀ 18 ਨੂੰ
ਠਾਲਣ ਦਾ ਫੈਸਲਾ ਕੀਤਾ ਵਾ। ਕਿਸੇ ਨੂੰ ਵੀ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਤੇ ਰੋਸ ਕਰਨ ਦਾ ਹੱਕ ਆ। ਉਹਦਾ ਦੋਵਾਂ ਫੋਰਮ ਨਿਖੇਧੀ ਕਰਦੇ ਆ, ਵਿਰੋਧ ਕਰਦੇ ਆ ਵੀ ਉਹ ਜ਼ਬਰ ਕਿਸੇ ਨਾਲ ਵੀ ਨਹੀਂ ਹੋਣਾ ਚਾਹੀਦਾ। ਇਹਦੇ ਨਾਲ ਦੀ ਨਾਲ ਹਰਿਆਣੇ ਦੇ ਵਿੱਚ ਲੰਮੀਆਂ ਮਾਰਚ ਕਰਨ ਤੋਂ ਬਾਅਦ ਵੱਡੀਆਂ ਮੀਟਿੰਗਾਂ ਜਿਹੜੀਆਂ ਉਹ ਕਰਵਾਈਆਂ ਜਾਣਗੀਆਂ। ਇਹਦੇ ਨਾਲ ਦੀ ਨਾਲ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਹਰਿਆਣੇ ਦੇ 3 ਕਿਸਾਨ ਗ੍ਰਿਫਤਾਰ ਕੀਤੇ ਸੀਗੇ, ਉਸ ਮਸਲੇ ਨੂੰ ਲੈ ਕੇ ਦੋਵਾਂ ਫੋਰਮਾਂ ਵੱਲੋਂ ਸਾਰੇ ਦੇਸ਼ ਵਿੱਚ ਅਰਥੀ ਫੂਕ ਮੁਜ਼ਾਹਰੇ ਕੀਤੇ ਹੋਏ। ਔਰ ਰੇਲ ਰੋਕੋ ਅੰਦੋਲਨ ਸੀਗਾ 9 ਦਾ, ਉਹਦੇ ਵਿੱਚ ਸਰਕਾਰ ਨੇ ਮੀਟਿੰਗ ਕਰਕੇ ਸਮਾਂ ਲੈ ਲਿਆ 1 ਦਿਨ ਦਾ, ਉਹ 9 ਦੀ ਬਜਾਏ 10 ਦਾ ਹੋ ਗਿਆ। 10 ਨੂੰ ਫਿਰ ਹਰਿਆਣਾ ਤੇ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ। ਹਰਿਆਣੇ ਦੇ ਉੱਚ ਅਧਿਕਾਰੀ ਵਿੱਚ ਬੈਠੇ ਹਫ਼ਤੇ ਦਾ ਸਮਾਂ ਮੰਗਿਆ। ਇਹ ਕਿਹਾ ਵੀ ਹਫ਼ਤੇ ਦੇ ਵਿੱਚ ਤੁਹਾਡੇ ਕਿਸਾਨ ਰਿਹਾ ਕਰ ਦਾਂਗੇ। 16 ਤੱਕ ਦੀ ਡੈੱਡਲਾਈਨ ਸੀਗੀ, ਉਹ ਕੱਲ੍ਹ 16 ਤੱਕ ਕਿਸਾਨ ਰਿਹਾ ਨਹੀਂ ਕੀਤੇ ਗਏ। ਔਰ ਹੁਣ ਜਿਹੜਾ ਵਾ ਉਹ ਸਰਕਾਰ ਟਾਲ ਮਟੋਲ ਕਰ ਰਹੀ ਹੈ। ਉਹਨਾਂ ਵਿੱਚੋਂ ਅਨੀਸ਼ ਖਟਕੜ, ਜਿਨ੍ਹਾਂ ਨੂੰ ਭੁੱਖ ਹੜਤਾਲ 'ਤੇ ਬੈਠਿਆਂ ਨੂੰ 29 ਦਿਨ ਹੋ ਗਏ ਆ, ਉਹਨਾਂ ਦਾ ਕੋਈ ਵੀ ਸਰੀਰਕ ਨੁਕਸਾਨ ਹੋ ਸਕਦਾ ਵਾ। ਉਹਨਾਂ ਵਿੱਚੋਂ ਇੱਕ ਆਪਣਾ ਨੌਜਵਾਨ ਆਗੂ ਨਵਦੀਪ ਵੀ ਸੀਗਾ, ਗੁਰਕਿਰਤ ਸਿੰਘ। ਇਹ 3 ਨੇ ਹਰਿਆਣੇ ਦੇ। ਇਸ ਕਰਕੇ ਸਰਕਾਰ ਜਿਹੜਾ ਉਹਨਾਂ ਨੇ ਮੀਟਿੰਗ ਵਿੱਚ ਫੈਸਲਾ ਕੀਤਾ ਤੋਂ ਭੱਜ ਨਿਕਲੀ ਆ। ਇਸ ਕਰਕੇ ਅੱਜ 12 ਵਜੇ ਸ਼ੰਭੂ ਰੇਲ ਸਟੇਸ਼ਨ 'ਤੇ, ਜਿਹੜਾ ਰਾਜਪੁਰੇ ਤੋਂ ਅੱਗੇ ਅੰਬਾਲੇ ਤੋਂ ਪਿੱਛੇ ਹੈ, ਸ਼ੰਭੂ ਰੇਲ ਸਟੇਸ਼ਨ 'ਤੇ ਰੇਲ ਟਰੈਕ ਪੱਕਾ ਮੋਰਚਾ ਜਿਹੜਾ ਵਾ ਰੇਲ ਟਰੈਕ 'ਤੇ ਲੱਗ ਜੂਗਾ ਦੋਵਾਂ ਫੋਰਮਾਂ ਵੱਲੋਂ। ਅਸੀਂ ਅੱਜ ਵੀ ਕਹਿੰਦੇ ਹਾਂ ਵੀ ਰੇਲਾਂ ਜਾਮ ਕਰਨਾ ਸਾਡਾ ਅਣਖ ਦਾ ਸਵਾਲ ਨਹੀਂ ਹੈਗਾ। ਜੇ ਇਹ ਰੇਲ ਜਾਮ ਹੋ ਰਹੀ ਆ ਤਾਂ ਸਰਕਾਰ ਦੇ ਫੇਲੀਅਰ ਕਰਕੇ ਹੋ ਰਹੀ ਆ ਕਿ ਉਹਨਾਂ ਨੂੰ ਸਮਾਂ ਵੀ ਦਿੱਤਾ ਗਿਆ। ਇਹ ਵੀ ਕਿਹਾ ਗਿਆ ਵੀ ਸਾਡੇ ਕਿਸਾਨ ਨਜਾਇਜ਼ ਹਿਰਾਸਤ ਵਿੱਚ ਆ, ਉਹਨਾਂ ਨੂੰ ਰਿਹਾ ਕੀਤਾ ਜਾਵੇ। ਸਰਕਾਰ ਦੇ ਅਫਸਰ ਝੂਠਾ ਕੋਡ ਆਫ ਕੰਡਕਟ ਦਾ ਬਹਾਨਾ ਬਣਾ ਰਹੇ ਹੈਗੇ ਆ। ਔਰ ਜਿਹੜੇ ਮੋਰਚੇ 'ਤੇ ਪ੍ਰਬੰਧ ਕਰਨੇ ਆ, ਉਹ ਪ੍ਰਬੰਧ ਕਰਨ ਵਾਲੀ ਗੱਲ ਨੂੰ ਮੰਨ ਕੇ ਵੀ ਉਹ ਭੱਜ ਰਹੇ ਹੈਗੇ ਨੇ। ਇਸ ਕਰਕੇ ਸਾਰੇ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਮਾਤਾਵਾਂ ਭੈਣਾਂ ਨੂੰ ਬੇਨਤੀ ਆ ਵੀ ਹੁਣ ਸ਼ੰਭੂ ਰੇਲ ਸਟੇਸ਼ਨ 'ਤੇ ਪੱਕਾ ਰੇਲ ਦਾ ਮੋਰਚਾ ਲੱਗ ਰਿਹਾ, ਵੱਧ ਤੋਂ ਵੱਧ ਉਹਦੇ ਸ਼ਾਮਲ ਕਰੋ। ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨਦੇ ਉਦੋਂ ਤੱਕ ਸੰਘਰਸ਼ ਜਾਰੀ ਰੱਖਾਂਗੇ। ਦੇਖਦੇ ਹਾਂ ਸਰਕਾਰ ਅੱਗੇ ਕੀ ਕਰਦੀ ਹੈਗੀ ਆ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਵਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ 2 ਸਰਕਾਰਾਂ ਨਾਲ ਲੜ ਰਿਹਾ ਹੈ, ਕੇਂਦਰ ਦੀ ਭਾਜਪਾ ਅਤੇ ਸੂਬੇ ਦੀ ਆਪ ਸਰਕਾਰ ਨਾਲ। ਭਾਜਪਾ 400 ਪਾਰ ਦੀ ਗੱਲ ਕਰਦੀ ਹੈ ਤੇ ਆਪ 13 ਪੰਜਾਬ ਦੀਆਂ ਸੀਟਾਂ ਤੇ ਦਾਅਵਾ ਕਰ ਰਹੀ ਹੈ। ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਨਾ ਤਾਂ ਆਪ ਅਤੇ ਨਾ ਹੀ ਭਾਜਪਾ ਨੂੰ ਉਮੀਦਵਾਰ ਮਿਲ ਰਹੇ ਹਨ। ਆਪ ਨੇ ਬੀਜੇਪੀ ਦੇ ਮੰਤਰੀਆਂ ਨੂੰ ਟਿਕਟਾਂ ਦਿੱਤੀਆਂ ਹਨ ਅਤੇ ਭਾਜਪਾ ਦੇ ਉਮੀਦਵਾਰ ਵੀ ਦੂਸਰੀਆਂ ਪਾਰਟੀਆਂ ਵਿੱਚੋਂ ਗਏ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਦਾ ਗੱਠਜੋੜ ਦਿਨੇ ਕਾਂਗਰਸ ਨਾਲ ਅਤੇ ਰਾਤ ਨੂੰ ਭਾਜਪਾ ਨਾਲ ਹੈ। ਇਹ ਪੰਜਾਬ ਵਿੱਚ ਕਾਂਗਰਸ ਦੇ ਖਿਲਾਫ ਬੋਲ ਕੇ ਹਰਿਆਣਾ ਅਤੇ ਦਿੱਲੀ ਵਿੱਚ ਕਾਂਗਰਸ ਦਾ ਪ੍ਰਚਾਰ ਕਰਦੇ ਹਨ। ਉਹਨਾਂ ਕਿਹਾ ਕਿ ਭਾਜਪਾ ਦੇ ਨਾਲ ਗੱਠਜੋੜ ਕਰਕੇ ਹੀ ਹਰਿਆਣਾ ਪੁਲਿਸ ਪੰਜਾਬ ਦੇ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਹੀਦ ਕਰ ਪਾਈ, ਪ੍ਰਿਤਪਾਲ ਸਿੰਘ ਅਤੇ ਹੋਰ ਅਨੇਕਾਂ ਕਿਸਾਨਾਂ ਨੂੰ ਜ਼ਖਮੀ ਕੀਤਾ ਤੇ ਹਾਈ ਕੋਰਟ ਦੇ ਦਖਲ ਤੋਂ ਬਾਅਦ ਹੀ FIR ਦਰਜ ਹੋਈ। 2 ਸਰਕਾਰਾਂ ਨੇ, ਇੱਕ ਸਰਕਾਰ ਹੈ ਜਿਹੜੀ ਕਹਿੰਦੀ ਅਸੀਂ 13-0 ਮਤਲਬ 13 ਪਾਰ ਨਿਕਲਾਂਗੇ, ਤੇ ਦੂਜੀ ਕੇਂਦਰ ਦੀ ਸਰਕਾਰ ਹੈ ਉਹ ਕਹਿੰਦੀ 400 ਪਾਰ। ਤੇ ਨਾ 13 ਪਾਰ ਆਣਿਆਂ ਕੋਲ ਬੰਦੇ ਲੱਭਦੇ ਆ, ਕਦੇ ਇੱਥੋਂ ਚੋਰੀ ਕਰਦੇ ਆ, ਕਦੇ ਉੱਥੋਂ ਚੋਰੀ ਕਰਦੇ ਆ, ਕਿਸੇ ਨੂੰ ਕੋਈ ਲਾਲਚ ਦਿੰਦੇ ਆ, ਜਾਂ ਜਿਹੜੇ ਵੱਖ-ਵੱਖ ਪਾਰਟੀਆਂ ਤੋਂ ਛੱਡ ਕੇ ਆਏ ਆ ਉਹਨਾਂ ਨੂੰ ਲਿਆ ਕੇ ਪਹਿਲਾਂ ਚੋਰ ਦੱਸਦੇ ਸੀ, ਹੁਣ ਸਾਧ ਵਾਸ਼ਿੰਗ ਮਸ਼ੀਨ ਚੋਂ ਕੱਢ ਕੇ ਉਹਨਾਂ ਨੂੰ ਕੈਂਡੀਡੇਟ ਦਿੰਦੇ ਆ। ਚੱਬੇਵਾਲ ਸਾਹਿਬ ਦੀ ਇਨਕੁਆਇਰੀ ਅਸੀਂ ਤਾਂ ਨਹੀਂ ਕਰਾਈ। ਇਹ ਹੋਰ ਵੀ ਜਿਹੜੇ ਇਹਨਾਂ ਦੇ ਕੈਂਡੀਡੇਟ ਹੈ, ਵਜ਼ੀਰਾਂ ਨੂੰ ਟਿਕਟਾਂ ਦੇਣੀਆਂ, ਮਤਲਬ ਕਿ ਸਾਨੂੰ ਕਿਸੇ ਤੇ ਭਰੋਸਾ ਨਹੀਂ। ਜੇ ਲੋਕਾਂ ਨੇ ਵਜ਼ੀਰਾਂ ਨੂੰ ਵੋਟਾਂ ਨਹੀਂ ਦਿੱਤੀਆਂ ਤੇ ਸਮਝੋ ਕਿ ਵੋਟ ਫਿਰ ਜਮ੍ਹਾਂ ਹੀ ਨਹੀਂ ਪੈਂਦੀ। ਔਰ ਮੈਂ ਸਮਝਦਾ ਲੋਕਾਂ ਕੋਲ ਇੱਕ ਮੌਕਾ ਆਇਆ ਕਿ ਜਦੋਂ ਵਜ਼ੀਰ ਹੀ ਰਿਜੈਕਟ ਹੋ ਗਏ ਤੇ ਸਮਝੋ ਸਰਕਾਰ ਆਪੇ ਰਿਜੈਕਟਡ। ਔਰ ਇਹ ਦਿਨ ਦੂਰ ਨਹੀਂ ਕਿ 4 ਜੂਨ ਤੋਂ ਬਾਅਦ ਪੰਜਾਬ 'ਚ ਨਵਾਂ ਮੁੱਖ ਮੰਤਰੀ ਆਊ। ਜੇ ਤਾਂ ਭਾਜਪਾ ਦੀ ਵਾਸ਼ਿੰਗ ਮਸ਼ੀਨ ਚੱਲੀ ਫਿਰ ਤਾਂ ਕੋਈ ਏਕਨਾਥ ਸ਼ਿੰਦੇ, ਭਗਵੰਤ ਮਾਨ ਵਰਗਾ ਆਊ। ਤੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਚ ਗਈ, ਇਹਨਾਂ ਦੇ MLA ਕੁਝ ਬਚ ਗਏ, ਤੇ ਫਿਰ ਕੁਲਤਾਰ ਸਿੰਘ ਸੰਧਵਾ ਆਊ। ਇਹ ਤਾਂ ਸੱਚੀ ਗੱਲ। ਤੇ ਜਿਹੜੇ ਭਾਜਪਾ ਵਾਲੇ ਜਿਹੜੇ ਕਹਿੰਦੇ 400 ਪਾਰ, ਉਹਨਾਂ ਨੂੰ ਆਪ ਨਹੀਂ ਲੱਭਦਾ। ਜਿਹੜਾ ਮੈਨੂੰ ਲੱਗਦਾ ਅੱਜ ਭਾਜਪਾ ਦੇ ਹਾਲਾਤ ਹੈ
ਕਿ ਧਿਆਨ ਨਾਲ ਵੇਖਣਾ ਪੈਂਦਾ ਕਿ ਇਹ ਪੁਰਾਣੀ ਕਾਂਗਰਸ ਪਾਰਟੀ ਹੈ ਕਿ ਨਵੀਂ ਭਾਜਪਾ। ਤੁਸੀਂ ਜਾਖੜ ਸਾਹਿਬ ਨੂੰ ਵੇਖੋ, ਬਿੱਟੂ ਜੀ ਨੂੰ ਵੇਖੋ। ਬਿੱਟੂ ਨੇ ਤਾਂ ਵੈਸੇ ਕਮਾਲ ਹੀ ਕਰਤੀ ਨਾ, ਨਵੇਂ ਜ਼ਮਾਨੇ ਦਾ ਬੇਟਾ ਹੀ ਬਣ ਗਿਆ। ਇਹ ਬੇਅੰਤ ਸਿੰਘ ਹੋਰਾਂ ਦੀ ਪੱਗ ਹੀ ਲੈ ਕੇ ਭੱਜ ਉੱਠਿਆ, ਜਿਹੜੇ ਮਤਲਬ ਜਿਹਨੂੰ ਕਹਿੰਦੇ ਸਨ ਕਿ ਇਹ ਟਕਸਾਲੀ ਕਾਂਗਰਸੀ। ਮਤਲਬ ਜਦੋਂ ਇਹ ਜੇ ਕਿਰਦਾਰ ਪੋਲਿਟਿਕਸ 'ਚ ਵੇਖਣ ਨੂੰ ਮਿਲ ਰਿਹਾ, ਫਿਰ ਕੁਝ ਹੋ ਸਕਦਾ। ਤਦੇ ਲੋਕਾਂ ਦਾ ਵੀ ਵਿਸ਼ਵਾਸ ਉੱਠ ਰਿਹਾ, ਔਰ 400 ਪਾਰ ਵਾਲਿਆਂ ਦੀ ਜਾਂ 13 ਪਾਰ ਵਾਲਿਆਂ ਦੀ ਵੀ ਪੋਲ ਖੁੱਲ ਰਹੀ ਹੈ। ਤੁਸੀਂ ਆਪ ਇਲੈਕਸ਼ਨ ਲੜ ਰਹੇ ਸਾਰੇ ਦੇਸ਼ 'ਚ ਕਾਂਗਰਸ ਦੇ ਹੱਕ 'ਚ ਪ੍ਰਚਾਰ ਕਰੇ, ਕੀ ਤੁਸੀਂ ਸਮਝਦੇ ਹੋ ਕਿ ਇੱਥੇ ਉਹ ਕਾਂਗਰਸ ਦੇ ਖਿਲਾਫ ਪ੍ਰਚਾਰ ਕਰ ਸਕੂ? ਇਸ ਲਈ ਵੋਟ ਦਿਨ ਦਾ ਗੱਠਜੋੜ ਕਾਂਗਰਸ ਨਾਲ ਔਰ ਰਾਤ ਦਾ ਗੱਠਜੋੜ ਭਾਜਪਾ ਨਾਲ। ਜੇ ਨਾ ਹੋਵੇ ਗੱਠਜੋੜ ਤੇ ਐਨਐਸਏ ਨਾਲ ਲੱਗਦੀ। ਜੇ ਗੱਠਜੋੜ ਨਾ ਹੁੰਦਾ ਤੇ ਸ਼ੁਭ ਕਰਨ ਦੇ ਮਾਮਲੇ 'ਚ ਜਾਂ ਪ੍ਰੀਤਪਾਲ ਦੇ ਮਾਮਲੇ 'ਚ ਹਾਈ ਕੋਰਟ ਨੂੰ ਇੰਟਰਵੀਨ ਨਾ ਕਰਨਾ ਪੈਂਦਾ। FIR ਇਹ ਖਚਾਈ ਕੀਤੀ ਕਿ ਭਗਵੰਤ FIR ਕਿਉਂ ਨਹੀਂ ਦਰਜ ਕਰਦਾ ਮੁੱਖ ਮੰਤਰੀ? ਜ਼ੀਰੋ FIR ਕਿਉਂ, ਜਦ ਕਿ ਬਾਡੀ ਜਿਹੜੀ ਲੱਭੀ ਪੰਜਾਬ 'ਚ ਲੱਭੀ ਸ਼ੁਭ ਕਰਨ ਦੀ, ਗੋਲੀ ਵੱਜੀ ਪੰਜਾਬ 'ਚ ਲੱਗੀ, 250 ਬੰਦਾ ਜ਼ਖਮੀ ਹੋਇਆ ਪੰਜਾਬ 'ਚ ਹੋਇਆ। ਸ਼ੁਭ ਪ੍ਰੀਤਪਾਲ ਨੂੰ ਚੁੱਕ ਕੇ ਕਿੱਥੋਂ ਲੈ ਕੇ ਗਏ? ਪੰਜਾਬ ਤੋਂ, ਮਗਰ FIR ਜ਼ੀਰੋ। ਫਿਰ ਇਹ ਗੱਠਜੋੜ ਨਹੀਂ ਭਾਜਪਾ ਨਾਲ ਤੇ ਕੀ ਆ? ਸ਼ਰਾਬ ਦਾ ਘੁਟਾਲਾ, ਐਕਸਾਈਜ਼ ਪਾਲਿਸੀ ਬਣਾਈ ਕਿਹਨੇ? ਸਿਸੋਦੀਆ ਨੇ, ਕੇਜਰੀਵਾਲ ਨੇ। ਇਹਨਾਂ ਦੇ ਆਮ ਆਦਮੀ ਪਾਰਟੀ ਦੇ ਹੋਰ ਲੀਡਰ ਬਣਾਈ ਕਿੱਥੇ ਜਾ ਕੇ? ਸਿਸੋਦੀਆ ਦੇ ਘਰ 'ਚ। ਉਹੀ ਬੰਦੇ ਜਿਹੜੇ ਫੜੇ ਆ, ਜੇ ਉਹ ਦਿੱਲੀ 'ਚ ਚੋਰ ਨੇ। ਸੇਮ ਪਾਲਿਸੀ, ਫੋਟੋਸਟੇਟ ਪਾਲਿਸੀ ਪੰਜਾਬ 'ਚ ਵੀ ਉਹੀ ਪੈਸਿਆਂ ਦਾ ਨੁਕਸਾਨ ਹੋਇਆ। ਮਿਨਿਸਟਰਸ ਆਫ ਕਾਉਂਸਲ ਆਫ ਮਿਨਿਸਟਰਸ ਦੀ ਇੱਕ ਕਮੇਟੀ ਨੇ, ਆਫਸਰ ਕਮੇਟੀ ਨੇ ਕਿਹਾ ਕਿ ਇਹ ਪਾਲਿਸੀ ਗਲਤ ਹੈ। ਫਿਰ ਅਗਲੇ ਸਾਲ ਔਰ ਇਹ ਕਹਿੰਦੇ ਹਾਂ ਇਹ ਗਲਤ ਹੈ। ਤੇ ਜੇ ਦਿੱਲੀ 'ਚ ਉਹ ਚੋਰ ਸੀ ਉਹ ਫੜੇ ਗਏ ਤੇ ਪੰਜਾਬ 'ਚ ਕਿਉਂ ਨਹੀਂ ਫੜੇ ਜਾ ਰਹੇ? ਕਿਉਂਕਿ ਭਾਜਪਾ ਨਾਲ ਗੱਠਜੋੜ ਹੈ। ਦਿੱਲੀ 'ਚ ਉਹਨਾਂ ਨੂੰ ਫੜ ਮੁੱਖ ਮੰਤਰੀ ਤੱਕ ਅੰਦਰ ਦੇਤਾ। ਤੇ ਜਿਹੜੇ ਪੰਜਾਬ ਵਾਲਾ ਮੁੱਖ ਮੰਤਰੀ ਜੀ ਨੇ ਪਾਲਿਸੀ ਬਣਾਈ, ਉਹ ਰੋਜ਼ ਜਾ ਕੇ ਉੱਥੇ ਸਵੇਰੇ ਸ਼ਾਮ ਗੱਲ ਕਰੇ ਆਉਂਦਾ। ਸੋ ਗੱਠਜੋੜ ਰਾਤ ਦਾ ਭਾਜਪਾ ਨਾਲ, ਦਿਨ ਦਾ ਕਾਂਗਰਸ ਨਾਲ। ਇਸ ਲਈ ਲੋਕ ਸਵਾਰੀ ਆਪ ਦੇ ਸਮਾਨ ਲਈ ਆਪ ਜ਼ਿੰਮੇਵਾਰ ਹੈ ਤਾਂ ਕਹਿ ਸਕਦੇ, ਜਾਗਦੇ ਰਹੋ ਭਾਈ, ਬਾਕੀ ਲੋਕਾਂ ਦੀ ਮਰਜ਼ੀ। ਲੋਕ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਚੋਣ ਐਲਾਨਨਾਮੇ ਤੇ ਭਰੋਸਾ ਨਹੀਂ ਹੈ ਤੇ ਕੇਂਦਰ ਵਿੱਚ ਪਾਰਟੀ ਦੀ ਸਰਕਾਰ ਪੂੰਜੀਪਤੀਆਂ ਦੇ ਇਸ਼ਾਰੇ ਤੇ ਕੰਮ ਕਰ ਰਹੀ ਹੈ। ਟਿਕੈਤ ਨੇ ਕਿਹਾ ਕਿ ਭਾਰਤ ਨੂੰ ਸਸਤੇ ਮਜ਼ਦੂਰਾਂ ਦੇ ਸਰੋਤ ਵਜੋਂ ਵੇਖਿਆ ਜਾ ਰਿਹਾ ਹੈ ਤੇ ਕਾਰਪੋਰੇਟ ਘਰਾਣਿਆਂ ਨੇ ਸਰਕਾਰ ਤੇ ਕੰਟਰੋਲ ਵਧਾ ਦਿੱਤਾ ਹੈ। ਉਹਨਾਂ ਨੇ ਕਿਸਾਨ ਸੰਗਠਨਾਂ ਨੂੰ ਮੁੱਦਿਆਂ ਨਾਲ ਨਜਿੱਠਣ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਮਜ਼ਬੂਤ ਹੋਣ ਲਈ ਕਿਹਾ। ਭਾਰਤੀ ਜਨਤਾ ਪਾਰਟੀ ਦੇ ਚੋਣ ਐਲਾਨਨਾਮੇ ਬਾਰੇ ਪੁੱਛੇ ਜਾਣ ਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਨੇ ਕਿਹਾ ਕਿ ਇਹ ਪੂੰਜੀਪਤੀਆਂ ਦਾ ਗਿਰੋਹ ਹੈ ਜਿਸ ਨੇ ਸਿਆਸੀ ਪਾਰਟੀਆਂ ਤੇ ਕਬਜ਼ਾ ਕਰ ਲਿਆ ਹੈ। ਸਾਨੂੰ ਚੋਣ ਐਲਾਨਨਾਮੇ ਤੇ ਭਰੋਸਾ ਨਹੀਂ ਹੈ। 2014 ਵਿੱਚ ਵੀ ਚੋਣ ਐਲਾਨਨਾਮੇ ਵਿੱਚ ਕਿਹਾ ਗਿਆ ਸੀ ਕਿ ਉਹ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨਗੇ। ਹੁਣ 10 ਸਾਲ ਹੋ ਗਏ ਹਨ ਅਤੇ ਸਿਫਾਰਸ਼ਾਂ ਨੂੰ ਲਾਗੂ ਨਹੀਂ ਕੀਤਾ ਗਿਆ ਹੈ। ਟਿਕੈਤ ਨੇ ਦਾਅਵਾ ਕੀਤਾ ਕਿ ਲੋਕਾਂ ਨੂੰ ਮੂਰਖ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੇ A2+FL ਫਾਰਮੂਲੇ ਦਾ ਮਤਲਬ ਹੈ ਕਿ ਇਸ ਵਿੱਚ ਕਿਸਾਨਾਂ ਨੂੰ ਫਸਲ ਦੀ ਲਾਗਤ ਅਤੇ ਪਰਿਵਾਰਕ ਮਜ਼ਦੂਰੀ ਦੀ ਲਾਗਤ ਸ਼ਾਮਿਲ ਹੈ। ਕਮਿਸ਼ਨ ਨੇ C2+50% ਦੀ ਫਾਰਮੂਲੇ ਦੀ ਸਿਫਾਰਿਸ਼ ਕੀਤੀ ਸੀ, ਜਿਸ ਵਿੱਚ ਉਤਪਾਦਕ ਦੀ ਵਿਆਪਕ ਲਾਗਤ ਨੂੰ ਧਿਆਨ ਵਿੱਚ ਰੱਖਿਆ ਗਿਆ ਸੀ। ਸਾਲ 2020-21 ਵਿੱਚ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੇ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੈ ਕਿ ਭਾਜਪਾ ਦੇ ਚੋਣ ਐਲਾਨਨਾਮੇ ਵਿੱਚ ਸਵਾਮੀਨਾਥਨ ਕਮਿਸ਼ਨ ਵੱਲੋਂ ਸੁਝਾਏ ਗਏ ਫਾਰਮੂਲੇ ਤੇ MSP ਦਾ ਕੋਈ ਜ਼ਿਕਰ ਨਹੀਂ ਹੈ ਅਤੇ ਇਹ ਇਹਨਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵਿਰੁੱਧ ਖੁੱਲ੍ਹੀ ਚੁਣੌਤੀ ਹੈ। ਟਿਕੈਤ ਨੇ ਕਿਹਾ ਕਿ ਨਾ ਤਾਂ ਉਹਨਾਂ ਨੇ ਅਤੇ ਨਾ ਹੀ ਉਹਨਾਂ ਦੇ ਸੰਗਠਨ ਨੇ 2014 ਵਿੱਚ ਭਾਜਪਾ ਦਾ ਸਮਰਥਨ ਕੀਤਾ ਸੀ। ਹਾਲਾਂਕਿ ਉਹਨਾਂ ਨੇ ਨਿੱਜੀ ਤੌਰ ਤੇ ਕੁਝ ਉਮੀਦਵਾਰਾਂ ਦਾ ਸਮਰਥਨ ਜ਼ਰੂਰ ਕੀਤਾ ਹੋਵੇਗਾ। ਉਹਨਾਂ ਕਿਹਾ ਕਿ ਭਾਜਪਾ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਪੂੰਜੀਪਤੀਆਂ ਦੇ ਇਸ਼ਾਰੇ ਤੇ ਕੰਮ ਕਰ ਰਹੀ ਹੈ। ਟਿਕੈਤ ਨੇ ਇਹ ਵੀ ਕਿਹਾ ਕਿ ਕਾਰੋਬਾਰੀਆਂ ਦੇ ਇਸ ਗਿਰੋਹ ਨੇ ਸਿਆਸੀ ਪਾਰਟੀਆਂ ਤੇ ਕਬਜ਼ਾ ਕਰ ਲਿਆ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਹੁੰਦੀ ਤਾਂ ਉਹ ਕਿਸਾਨਾਂ ਅਤੇ ਦੇਸ਼ ਦੇ ਹੋਰ ਲੋਕਾਂ ਲਈ ਕੰਮ ਕਰਦੀ। ਇਹ ਭਾਜਪਾ ਦੀ ਸਰਕਾਰ ਨਹੀਂ ਹੈ, ਇਸ ਲਈ ਮੈਂ ਇਸ ਨੂੰ ਇੱਕ ਵਿਅਕਤੀ ਦੀ ਸਰਕਾਰ ਕਹਿੰਦਾ ਹਾਂ। ਦਿੱਲੀ ਹਾਈ ਕੋਰਟ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ 'ਚੋਂ ਸਰਕਾਰ ਚਲਾਉਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਗਈ ਹੈ। ਪੇਸ਼ੇ ਤੋਂ ਵਕੀਲ ਸ਼੍ਰੀਕਾਂਤ ਪ੍ਰਸਾਦ ਵੱਲੋਂ ਦਾਇਰ ਪਟੀਸ਼ਨ ਵਿੱਚ ਮੁੱਖ ਮੰਤਰੀ ਕੇਜਰੀਵਾਲ ਨੂੰ ਵਰਚੁਅਲ ਕਾਨਫਰੰਸਿੰਗ ਰਾਹੀਂ ਕੈਬਨਿਟ ਮੰਤਰੀਆਂ ਨਾਲ ਗੱਲਬਾਤ ਕਰਨ ਦੀ ਜ਼ਰੂਰੀ ਪ੍ਰਬੰਧਾਂ ਦੀ ਮੰਗ ਕੀਤੀ ਗਈ ਹੈ।
ਇਸ ਦੇ ਨਾਲ ਹੀ ਮੀਡੀਆ ਨੂੰ ਸਨਸਨੀਖੇਜ਼ ਖਬਰਾਂ ਪ੍ਰਸਾਰਿਤ ਕਰਨ ਤੋਂ ਰੋਕਣ ਦੀ ਵੀ ਅਪੀਲ ਕੀਤੀ ਗਈ ਹੈ। ਜਨਹਿਤ ਪਟੀਸ਼ਨ ਵਿੱਚ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੂੰ ਮੁੱਖ ਮੰਤਰੀ ਕੇਜਰੀਵਾਲ ਦੇ ਅਸਤੀਫੇ ਲਈ ਗੈਰ ਕਾਨੂੰਨੀ ਢੰਗਾਂ ਨਾਲ ਵਰਤੋਂ ਜਾਂ ਬਿਆਨ ਦੇਣ ਰਾਹੀਂ ਕਿਸੇ ਵੀ ਤਰ੍ਹਾਂ ਦਾ ਦਬਾਅ ਬਣਾਉਣ ਤੋਂ ਰੋਕਣ ਦੀ ਮੰਗ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ DDU ਮਾਰਗ ਤੇ ਧਰਨੇ ਲਈ ਲੋਕਾਂ ਨੂੰ ਇਕੱਠਾ ਕਰਨ ਵਾਲੇ ਭਾਜਪਾ ਮੁਖੀ ਵਿਰੁੱਧ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਦਲ ਬਦਲੀ ਅਤੇ ਸੰਗਰੂਰ ਤੋਂ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੂੰ ਉਮੀਦਵਾਰੀ ਮਿਲਣ ਤੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਹਨਾਂ ਦਾ ਮੁਕਾਬਲਾ ਕਿਸੇ ਨਾਲ ਨਹੀਂ ਹੈ। ਬੀਜੇਪੀ ਤੇ ਤੰਜ ਕੱਸਦੇ ਉਹਨਾਂ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਗੰਦੇ ਆਗੂਆਂ ਨੂੰ ਭਾਜਪਾ ਆਪਣੇ ਵਿੱਚ ਰਲਾਈ ਜਾਂਦੀ ਹੈ ਤੇ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਖਤਮ ਹੋ ਜਾਵੇਗੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਖੁਦ ਦੇ ਇਲਾਕੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਕੀਤੀ ਗਈ ਤੇ ਨਾ ਹੀ ਹੁਣ ਕੋਈ ਧਿਆਨ ਦੇ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਅਤੇ ਅਧਿਕਾਰੀ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਕਰਦੇ, ਜਿਸ ਕਾਰਨ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਮ ਆਦਮੀ ਪਾਰਟੀ ਆਪਣੇ ਵੱਲੋਂ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੀ, ਜਿਸ ਕਾਰਨ ਹੁਣ ਉਹਨਾਂ ਦੇ ਉਮੀਦਵਾਰਾਂ ਨੂੰ ਪੰਜਾਬੀਆਂ ਦੇ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੇਰਾ ਮੁਕਾਬਲਾ ਜਿਹਦੇ ਨਾਲ ਪ੍ਰੈਸ ਕਰਾਉਗੀ ਉਹਦੇ ਨਾਲ ਮੁਕਾਬਲਾ ਹੋ ਜਾਊਗਾ। ਵੈਸੇ ਮੇਰਾ ਮੁਕਾਬਲਾ ਕਿਸੇ ਨਾਲ ਹੈ ਨਹੀਂ ਅੱਜ ਦੀ ਘੜੀ 'ਚ। ਸੁਖਪਾਲ ਸਿੰਘ ਖਹਿਰਾ ਜੀ ਤੁਹਾਡੀ ਰਿਸਪੈਕਟ ਕਰਦੇ ਨੇ, ਉਹ ਕਹਿੰਦੇ ਮੈਂ ਮਾਨ ਸਾਹਿਬ ਦੇ ਖਿਲਾਫ ਬਿਲਕੁਲ ਹੀ ਕੋਈ ਬਿਆਨ ਨਹੀਂ ਦੇਣਾ, ਚਲੋ ਪਾਰਟੀ ਨੇ ਮੈਨੂੰ ਖੜਾ ਕੀਤਾ ਗਾ। ਤਦੇ ਤਾਂ ਮੈਂ ਕਿਹਾ ਕੋਈ ਮੁਕਾਬਲਾ ਨਹੀਂ ਹੈ ਮੇਰੇ ਖਿਲਾਫ। ਮਾਨ ਸਾਹਿਬ ਸੀਐਮ ਸਿਟੀ ਹੈ ਤੇ ਜੇ ਇੱਕ 2 ਸਾਲ ਹੋ ਚੁੱਕੇ ਨੇ ਇੱਥੇ ਸੀਐਮ ਬਣੇ ਨੂੰ, ਕਿਸ ਤਰ੍ਹਾਂ ਦੇਖਦੇ ਹੋ ਕਿ ਸ਼ਹਿਰ ਦੇ ਡਿਵੈਲਪਮੈਂਟ ਨੂੰ ਲੈ ਕੇ, ਕਿਉਂਕਿ ਤੁਸੀਂ ਵੀ ਲੋਕਾਂ 'ਚ ਵਿਚਰਦੇ ਹੋ, ਲੋਕਾਂ ਨਾਲ ਗੱਲਾਂ ਕਰਦੇ ਹੋ, ਲੋਕ ਤੁਹਾਡੇ ਕੋਲ ਦੁੱਖ ਕੋ ਲੈ ਕੇ ਪਹੁੰਚਦੇ, ਕਿਸ ਤਰ੍ਹਾਂ ਦੇ ਅੱਜ ਗੰਦੇ ਨਾਲੇ ਤੇ ਆਏ ਹੋ, ਕੀ ਕਹਿਣਾ ਮੈਂ ਸੀਐਮ ਸਾਹਿਬ ਤੋਂ ਜ਼ਿਆਦਾ ਕੰਮ ਕਰਦਾ, ਜਿਹਦਾ ਮਤਲਬ ਹੈ ਕਿ ਸੀਐਮ ਸਾਹਿਬ ਹਟ ਗਿਆ ਕੰਮ ਕਰਨ ਤੋਂ। ਵੋਟਾਂ ਤਾਂ ਮਿਲਣਗੀਆਂ ਜਿਹੜੇ ਵਾਅਦੇ ਪੂਰੇ ਕੀਤੇ ਆ ਉਹ ਕਰਨਗੇ, ਤੇ ਵਾਅਦੇ ਤਾਂ ਪੂਰੇ ਕੀਤੇ ਨਹੀਂ। ਨਾ ਤਾਂ ਇਹ ਬੀਬੀਆਂ ਨੂੰ 1000 ਰੁਪਇਆ ਮਹੀਨੇ ਦਾ ਉਹਨਾਂ ਦੇ ਬੈਂਕ ਦੇ ਵਿੱਚ ਡਿਪੋਜ਼ਿਟ ਹੁੰਦਾ, ਤੇ ਫਿਰ ਜਦੋਂ ਵਾਅਦੇ ਨਹੀਂ ਪੂਰੇ ਕੀਤੇ ਤੇ ਵੋਟਰਾਂ ਦੇ ਕੋਲੇ ਕਾਹਦੇ ਲਈ ਜਾਣਗੇ? ਉਹਨਾਂ ਤੋਂ ਇਹ ਗਾਲਾਂ ਖਾਣਗੇ, ਚਪੇੜਾਂ ਖਾਣਗੇ। ਮੇਰਾ ਮਤਲਬ ਹੈ ਬੰਦਿਆਂ ਵਰਗਣ ਇਹ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕਰਨੇ ਚਾਹੀਦੇ ਸੀਗੇ, ਫਿਰ ਲੋਕਾਂ ਕੋਲੇ ਜਾਈਦਾ। ਐਵੇਂ ਨਹੀਂ ਇਹ ਵਾਅਦੇ ਕਰਕੇ ਤੇ ਸਰਕਾਰ ਬਣਾ ਕੇ ਤੇ ਆਪਣੀਆਂ ਝੋਲੀਆਂ ਭਰ ਕੇ ਤੇ ਫਿਰ ਲੋਕਾਂ ਕੋਲੇ ਜਾਓ ਕਿ ਸਾਨੂੰ ਵੋਟਾਂ ਦਿਓ, ਐ ਕੰਮ ਨਹੀਂ ਚੱਲਦਾ ਹੈਗਾ। ਮਾਨ ਸਾਹਿਬ ਦਲ ਬਦਲੀਆਂ ਚੱਲ ਰਹੀਆਂ ਨੇ, ਇੱਕ ਪਾਰਟੀ ਵਾਲੇ ਕੋਈ ਕਾਂਗਰਸ 'ਚ ਜਾ ਰਿਹਾ, ਕੋਈ ਅਕਾਲੀ ਦਲ 'ਚ, ਕੋਈ ਆਪ 'ਚ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਰਾਜਨੀਤੀ ਦਾ ਮਿਆਰ ਗਿਰਦਾ ਨਹੀਂ ਜਾ ਰਿਹਾ? ਲੋਕ ਫੇਥ ਕਰਕੇ ਇੱਕ ਪਾਰਟੀ ਨੂੰ ਵੋਟ ਪਾਉਂਦੇ ਨੇ, ਪਰ ਤੁਸੀਂ ਉਹ ਜਿਹੜੇ ਇੱਕ ਪਾਰਟੀ ਦੇ ਸਟੈਂਡ ਤੇ ਖੜੇ ਹੋ। ਆ ਜਿਹੜਾ ਗੰਦਾ ਨਾਲਾ ਦਿਖਦਾ ਨਾ, ਸਾਰੀਆਂ ਪਾਰਟੀਆਂ ਦਾ ਗੰਦਾ ਮਾਲ ਬੀਜੇਪੀ ਦੇ ਵਿੱਚ ਜਾ ਰਿਹਾ, ਤੇ ਇਹ ਤਾਂ ਬੀਜੇਪੀ ਨੂੰ ਪੁੱਛੋ ਕਿ ਤੁਸੀਂ ਸਾਰੀਆਂ ਪਾਰਟੀਆਂ ਦਾ। ਦੂਜੀ ਪਾਰਟੀ 'ਚ ਵੀ ਇਹੀ ਹੋ ਰਿਹਾ ਮਾਨ ਸਾਹਿਬ? ਕਿਹੜੀ ਪਾਰਟੀ 'ਚ ਤਾਂ ਹੋਰ ਤਾਂ ਕੋਈ ਜਾ ਨਹੀਂ ਰਿਹਾ ਕਿਸੇ ਪਾਰਟੀ। ਆਪ 'ਚ ਪਹਿਲਾਂ ਉਹ ਨਿੱਕਾ ਸੁੱਕਾ ਕੋਈ ਚੱਲਿਆ ਰਹਿੰਦਾ, ਪਰ ਆਪ ਵੀ ਭੱਜੀ ਜਾਂਦੀ ਹੈ ਉਧਰਲੇ ਪਾਸੇ ਨੂੰ। ਉਹਨਾਂ ਦੇ ਵੀ ਬੜੇ ਵੱਡੇ ਬੰਦੇ ਬੀਜੇਪੀ ਨਾਲ ਗੱਲ ਕਰ ਰਹੇ ਆ। ਤਾਂ ਮੇਰਾ ਮਤਲਬ ਹੈ ਕਿ ਇਹ ਗੱਲ ਹੈ ਨਹੀਂ ਕਿ ਇਹ ਸਾਰਾ ਗੰਦਾ ਮਾਲ ਬੀਜੇਪੀ RSS ਦੇ ਵਿੱਚ ਜਾ ਰਿਹਾ।